दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है सुखमन कौर जी दी। ਇਹ ਲਿਖਦੇ ਹਨ ਜਿਵੇਂ ਗੁਰਪੁਰਬ ਮਨਾਇਆ ਗਿਆ ਪਟਾਕਿਆਂ ਅਤੇ ਮੋਮਬੱਤੀਆਂ ਨਾਲ ਮੈਨੂੰ ਬੜਾ ਦੁੱਖ ਲੱਗਾ। ਦਰਬਾਰ ਸਾਹਿਬ ਵਿਸ਼ਾ ਆਨੰਦ ਹੈਗਾ ਗੁਰਪੁਰਬ ਨੂੰ ਮਿੰਨੀ ਦੀਵਾਲੀ ਮਨਾਉਣਾ। ਜਿਵੇਂ ਗੁਰਪੁਰਬ ਮਨਾਇਆ ਗਿਆ ਪਟਾਕਿਆਂ ਅਤੇ ਮੋਮਬੱਤੀਆਂ ਨਾਲ ਮੈਨੂੰ ਬੜਾ ਦੁੱਖ ਲੱਗਾ। ਦਰਬਾਰ ਸਾਹਿਬ 'ਚ ਦੀਪਮਾਲਾ ਅਤੇ ਪਟਾਕੇ ਬੜੇ ਵਧਾ ਚੜਾ ਕੇ ਕੀਤੇ ਹੋਏ ਸਨ। ਚੰਡੀਗੜ੍ਹ 'ਚ 4 ਘੰਟਿਆਂ ਦੀ ਆਤਿਸ਼ਬਾਜ਼ੀ ਤੋਂ ਬਾਅਦ ਸਿੱਖਾਂ ਨੇ ਉੱਚੀ ਆਵਾਜ਼ 'ਚ ਗਾਣੇ ਚਲਾਏ। ਪਟਾਕਿਆਂ ਨਾਲ ਇੰਨੀ ਆਵਾਜ਼ ਸਿਰ 'ਚ ਵੱਜਦੀ ਸੀ। ਜ਼ਿਆਦਾਤਰ ਪੰਜਾਬੀ ਗਾਇਕ ਕੱਪੜਿਆਂ ਜਾਂ ਹੋਰ ਚੀਜ਼ਾਂ ਲਈ ਸੇਲਜ਼ਮੈਨ ਹੀ ਹਨ। ਇਹ ਬ੍ਰਾਂਡ ਇਹਨਾਂ ਨੂੰ ਬਦਨਾਮ ਕਰਨ ਦੇ ਕਾਰਨ ਸੂ ਕਰਨ ਲਈ ਸੋਚਦੇ ਹੋਣਗੇ। ਜਿਵੇਂ ਇਹਨਾਂ ਨੇ ਚੰਡੀਗੜ੍ਹ ਨੂੰ ਬਦਨਾਮ ਕੀਤਾ ਹੈ ਕਿ ਬਾਹਰਲੇ ਇਹੀ ਸੋਚਦੇ ਹਨ ਕਿ ਇੱਥੇ ਤਾਂ ਹਰ ਥਾਂ ਤੇ ਮੰਡੀਰ ਕੁੜੀਆਂ ਦੇ ਪਿੱਛੇ ਹੀ ਫਿਰਦੀ ਰਹਿੰਦੀ ਹੈ। ਦੂਜੇ ਨੰਬਰ ਤੇ ਉਹਨਾਂ ਦੇ ਪੀਲੇ ਪਏ ਚਿਹਰਿਆਂ ਤੇ ਅਤੇ ਕੱਦ ਕਾਠ ਤੇ ਪਲਾਸਟਿਕ ਦੀਆਂ ਜਾਲੀ ਬੰਦੂਕਾਂ ਹੀ ਸੋਭਦੀਆਂ ਹਨ, ਜਿਵੇਂ ਕਿ ਉਹਨਾਂ ਦੀਆਂ ਵੀਡੀਓਜ਼ 'ਚ ਦਿਖਾਇਆ ਜਾਂਦਾ ਹੈ। ਇਹ ਚੀਜ਼ ਨੂੰ ਪੂਰਾ ਕਰਨ ਲਈ ਵੱਡੀਆਂ ਗੱਡੀਆਂ ਅਤੇ ਵੱਡੇ ਘਰਾਂ ਨੂੰ ਦਿਖਾਉਂਦੇ ਹਨ ਆਪਣੀਆਂ ਵੀਡੀਓਜ਼ 'ਚ। ਐਦਾਂ ਲੱਗਦਾ ਹੈ ਜਿਵੇਂ ਉਹ ਖੂਹ ਦੇ ਡੱਡੂ ਹੋਣ। ਦੁਨੀਆ ਉਹਨਾਂ ਦੇ ਛੋਟੇ ਜਿਹੇ ਖੂਹ ਤੋਂ ਬਾਹਰ ਵਸਦੀ ਹੈ। ਇਹ ਬਾਹਰ ਆਪਣੇ ਸ਼ੋਅ ਕਰਨ ਲਈ ਵੱਡੇ ਵੱਡੇ ਗਰੁੱਪ ਬਣਾਉਂਦੇ ਹਨ ਇੱਕ ਦੂਜੇ ਖਿਲਾਫ। ਤੁਸੀਂ ਇਹਨਾਂ ਮੂੰਹੋਂ ਕੁਝ ਨਹੀਂ ਸੁਣੋਗੇ ਕਿਉਂਕਿ ਇਹਨਾਂ ਮੁਫਾਦ 80% ਜੁੜੇ ਹੋਏ ਹਨ। ਇਹਨਾਂ ਨੂੰ ਪੈਸਾ ਸਾਰਾ ਬਾਹਰੋਂ ਆਉਂਦਾ ਹੈ। ਹਵਾਲੇ 'ਚ ਵੀ ਇਹਨਾਂ ਦਾ ਹੱਥ ਹੁੰਦਾ ਹੈ। ਇਹਨਾਂ ਗਾਇਕਾਂ ਨੂੰ ਕੌਣ ਉਤਸ਼ਾਹਿਤ ਕਰ ਰਿਹਾ ਹੈ? ਪੰਜਾਬ 1984 'ਚ ਇਹਨਾਂ ਗਾਇਕਾਂ ਬਾਰੇ ਕੁਝ ਛਣਕੇਯੋਗ ਗੱਲਾਂ ਦਿਖਾਈਆਂ ਹਨ। ਕਿਸੇ ਸ਼ਿਵ ਸੈਨਾ ਨੇ ਇਸ ਖਿਲਾਫ ਮੁਜ਼ਾਹਰਾ ਨਹੀਂ ਕੀਤਾ। ਫਿਲਮ ਸਾਰੇ ਭਾਰਤ 'ਚ ਪੂਰੀ ਪ੍ਰਫੁੱਲਤ ਕੀਤੀ ਗਈ ਸੀ ਤੇ ਸੱਚੀ ਕਹਾਣੀ ਕਹਿ ਕੇ ਪ੍ਰਚਾਰੀ ਗਈ। ਉਸ ਦਾ ਨਾਮ ਵੀ ਭੰਬਲ ਭੂਸੇ 'ਚ ਪਾਉਣ ਵਾਲਾ ਸੀ। ਇਸ ਮੁੱਦੇ ਤੇ ਹੋਰ ਜਿੰਨੀਆਂ ਵੀ ਫਿਲਮਾਂ ਸੀ ਸਭ ਤੇ ਸੈਂਸਰ ਲੱਗਾ, ਬੈਨ ਲੱਗਾ ਤੇ ਉਹਨਾਂ ਫਿਲਮਾਂ ਖਿਲਾਫ ਪ੍ਰਦਰਸ਼ਨ ਕੀਤੇ ਗਏ। ਇਹ ਗਿੱਪੀ ਗਰੇਵਾਲ ਵਰਗੇ ਗਾਇਕ ਜਿਨ੍ਹਾਂ ਦੇ ਹਰ ਡਾਇਲੌਗ 'ਚ ਪੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਹਰ ਘਰ 'ਚ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਨੇ ਸਾਲਾ ਸ਼ਬਦ ਦੀ ਵਰਤੋਂ ਕਿੰਨੀ ਵਾਰ ਕੀਤੀ। ਆਪਣੇ ਬੱਚਿਆਂ ਦੀ ਅਗਾਂਹ ਵਧੂ ਸੋਚ ਨੂੰ ਮਾਰਨ ਅਤੇ ਆਪ ਦੇ ਦਿਮਾਗ ਦਾ ਭੱਠਾ ਬਿਠਾਉਣ ਖਾਤਰ ਲੋਕ ਇਹਨਾਂ ਨੂੰ ਪੈਸੇ ਕਿਵੇਂ ਦੇ ਦਿੰਦੇ ਹਨ? ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹ ਕਾਫੀ ਸਾਨੂੰ ਲਿਖਦੇ ਰਹਿੰਦੇ ਨੇ। ਕਈ ਵਾਰ ਅਸੀਂ ਹਰ ਈਮੇਲ ਨੂੰ ਪਿਕ ਨਹੀਂ ਕੀਤਾ ਜਵਾਬ ਦੇ ਲਈ। ਕਈ ਵਾਰ ਜਿਹੜਾ ਉਹੀ ਫਿਰ ਦੁਬਾਰਾ ਵੀ ਆਉਂਦੀ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਹਮੇਸ਼ਾ ਹੀ ਜਦੋਂ ਉਹ ਲਿਖਦੇ ਨੇ ਤਾਂ ਕਿਸੇ ਖਾਸ ਮੁੱਦੇ ਦੇ ਉੱਤੇ ਉਹਨਾਂ ਦਾ ਫੋਕਸ ਹੁੰਦਾ ਜੀ। ਇਹ ਈਮੇਲ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਇੱਕਦਮ ਬਾਅਦ ਉਹਨਾਂ ਨੇ ਲਿਖੀ, ਜਿਸ 'ਚ ਦਰਬਾਰ ਸਾਹਿਬ 'ਚ ਹੋਈ ਆਤਿਸ਼ਬਾਜ਼ੀ ਦਾ ਜ਼ਿਕਰ ਔਰ ਚੰਡੀਗੜ੍ਹ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 4-5 ਘੰਟੇ ਦੀ ਆਤਿਸ਼ਬਾਜ਼ੀ ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਫਿਰ ਉਹ ਭੱਦੀ ਗਾਇਕੀ ਦਾ ਦੌਰ ਸ਼ੁਰੂ ਹੋਇਆ। ਉਹਨਾਂ ਦਾ ਜਿਹੜੇ ਗਾਇਕ ਜਾਂ ਬਾਕੀ ਉਹਨਾਂ ਦੇ ਨਾਲ ਲੜਨ ਵਾਲੀ ਮੰਡੀਰ ਹੈ ਉਹਨਾਂ ਦਾ ਐਟੀਚਿਊਡ, ਉਹਨਾਂ ਦਾ ਪਹਿਰਾਵਾ ਔਰ ਇਨਫੈਕਟ ਪਿਲਤਣ ਔਰ ਚਿਹਰਿਆਂ ਦੀ ਔਰ ਜ਼ਰਦੀ ਔਰ ਸਾਰਾ ਉਹ ਡਰਾਮੇਬਾਜ਼ੀ। ਇੱਕ ਗਾਇਕ ਦਾ ਉਹਨਾਂ ਨੇ ਗਿੱਪੀ ਗਰੇਵਾਲ ਦਾ ਨਾਂ ਵੀ ਦਿੱਤਾ ਹੈ ਕਿ ਵੀ ਉਹਦੀ ਭੱਦੀ ਸ਼ਬਦਾਵਲੀ ਹੈ। ਔਰ ਕਿਵੇਂ ਇਹ ਸਾਰਾ ਹੀ ਜਿਹੜਾ ਟੋਲਾ ਹੈ ਇਹ ਬਾਹਰ ਵੱਡੇ ਵੱਡੇ ਗਰੁੱਪ ਬਣਾ ਕੇ ਨਿਕਲਦੇ ਨੇ। ਕਬੂਤਰਬਾਜ਼ੀ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਵੀ ਕਿਵੇਂ ਕਬੂਤਰ ਲੈ ਕੇ ਆਉਂਦੇ ਨੇ 20-25 ਲੱਖ ਲੈ ਕੇ ਫਿਰ ਇੱਥੇ ਛੱਡ ਜਾਂਦੇ ਨੇ ਜੀ। ਇਹਨਾਂ 'ਚੋਂ ਕਈਆਂ ਦਾ ਜਿਹੜਾ ਕੋਈ ਨਾ ਕੋਈ ਡਰੱਗ ਹਵਾਲੇ ਨਾਲ ਵੀ ਗੱਲ ਸਾਹਮਣੇ ਆਉਂਦੀ ਹੈ ਔਰ ਕਬੂਤਰਬਾਜ਼ੀ ਦਾ ਵੀ ਇਹਨਾਂ ਦਾ ਰੋਲ ਹੈ। ਔਰ ਉਹਨਾਂ ਨੇ ਜਦੋਂ ਇਹ ਕਿਹਾ ਕਿ ਵੀ ਹੋਰ ਥਾਵਾਂ ਦੇ ਉੱਤੇ ਤਾਂ ਕੋਈ ਵੈਲੈਂਟਾਈਨ ਡੇ ਹੋਏ, ਕੋਈ ਹੋਰ ਹੋਏ ਤਾਂ ਸ਼ਿਵ ਸੈਨਾ ਵਾਲੇ ਜਾ ਕੇ ਫਿਲਮਾਂ ਹੋਣ, ਪ੍ਰੋਟੈਸਟ ਕਰਦੇ ਨੇ ਵੀ ਕਦੇ ਉਹਨਾਂ ਨੂੰ ਇਹਨਾਂ ਸਾਰਿਆਂ 'ਚੋਂ ਕਿਉਂ ਨਹੀਂ ਕਦੇ ਨਜ਼ਰ ਆਇਆ ਕਿ ਵੀ ਇੱਥੇ ਵੀ ਉਹਨਾਂ ਨੇ ਪ੍ਰੋਟੈਸਟ ਕਰਨਾ। ਹਾਲਾਂਕਿ ਇਹ ਗਿੱਪੀ ਗਰੇਵਾਲ ਜਾਂ ਕੋਈ ਹੋਰ ਮੈਨੂੰ ਲੱਗਦਾ ਹੈ, ਮੈਨੂੰ ਹੁਣ ਯਾਦ ਤਾਂ ਨਹੀਂ ਆ ਰਿਹਾ ਵੀ ਇਹਨਾਂ 'ਚ ਕੁਛ ਹੋਰ ਵੀ ਸੀ ਸ਼ਾਇਦ ਕੋਈ ਜਿਹਦੇ ਖਿਲਾਫ ਬੀਬੀਆਂ ਦਾ ਇੱਕ ਸੰਗਠਨ ਹਨੀ ਸਿੰਘ ਹਾਂ ਤੇ ਉਹ ਜ਼ਹਿਰ ਸਿੰਘ ਜਿਹੜਾ ਨਾਂ ਤਾਂ ਹਨੀ ਰੱਖਿਆ ਉਹਨੇ ਜੀ ਵੀ ਉਹਨਾਂ ਦੇ ਖਿਲਾਫ ਬੀਬੀਆਂ ਨੇ ਜਾ ਕੇ ਉਹਨਾਂ ਦੇ ਘਰਾਂ ਦੇ ਬਾਹਰ 2-3 ਸਿੰਗਰ ਇਸ ਕਿਸਮ ਦੇ, ਇੱਕ ਤਾਂ ਉਹੀ ਫਰਾਡ ਸੀ ਜੀ, ਪ੍ਰੋਟੈਸਟ ਵੀ ਕੀਤੇ ਔਰ ਉਹਨਾਂ ਨੇ ਫਿਰ ਉਹ ਮੁਆਫੀ ਮੰਗਣ ਦੇ ਉੱਤੇ ਮਜਬੂਰ ਹੋਏ। ਲੇਕਿਨ ਜਿਹੜਾ ਟ੍ਰੈਂਡ ਹੈ ਕੁੱਲ ਮਿਲਾ ਕੇ ਉਹ ਤਾਂ ਉਹੀ ਚੱਲ ਰਿਹਾ ਔਰ ਹੈਰਾਨੀ ਹੁੰਦੀ ਹੈ। ਹੁਣ ਅਸੀਂ ਇਹ ਤਾਂ ਨਹੀਂ ਕਲੇਮ ਕਰਦੇ ਵੀ ਅਸੀਂ ਕੋਈ TV 84 ਦੇ ਥੱਲੇ ਕੋਈ
ਸਾਡੇ ਕੋਲ ਸਭ ਕੁਝ ਚੰਗਾ ਹੀ ਦਿਖਾਉਣ ਨੂੰ ਕੋਈ ਹੈ ਹੀ ਨਹੀਂ ਹੁੰਦਾ ਕਿ ਵਾਰੀ ਮਟੀਰੀਅਲ ਜੀ। ਪਰ ਜਦੋਂ ਮੈਂ ਟਰੈਵਲ ਅਰਾਊਂਡ ਕਰਦਾ ਹਾਂ ਕਿਸੇ ਦੇ ਘਰ 'ਚ ਜਿਹੜੇ ਦੂਜੇ ਪੰਜਾਬੀ ਚੈਨਲ ਪੰਜਾਬੀ ਪੈਕ ਤੇ ਲੱਗੇ ਹੁੰਦੇ ਨੇ, ਤੁਸੀਂ ਉਹਨਾਂ ਨੂੰ ਸਟੈਂਡ ਨਹੀਂ ਕਰ ਸਕਦੇ। ਜੀ ਜੀ। ਜੋ ਡਾਂਸ ਦੇ ਨਾਂ ਥੱਲੇ ਔਰ ਦੂਜਿਆਂ ਦੇ ਨਾਂ ਥੱਲੇ ਜੋ ਚੱਲ ਰਿਹਾ ਹੁੰਦਾ ਹੈ, ਉਹ ਕਈ ਵਾਰੀ ਇਹ ਮੈਨੂੰ ਯਾਦ ਹੈ ਇੱਕ ਅਮਰੀਕਨ ਸਕਾਲਰ ਜਿਹਦੇ ਨਾਲ ਥੋੜਾ ਬਹੁਤ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਉਹਨੇ ਕੁਦਰਤੀ ਉਹਨੇ ਕਿਹਾ ਕਿ ਵੀ ਬੇਸ਼ੱਕ ਅਸੀਂ ਤਾਂ ਹਾਲੀਵੁੱਡ ਔਰ ਦੂਸਰਿਆਂ ਨੂੰ ਜਿਹੜਾ ਉਹ ਦੇਖਦੇ ਆ ਔਰ ਉਹਦੇ ਕ੍ਰਿਟਿਕ ਵੀ ਰਹੇ ਆ ਵੀ ਜਦੋਂ ਨਹੀਂ ਹੈ, ਪਰ ਉਹਨਾਂ ਚੋਂ ਫਿਰ ਵੀ ਤੁਹਾਨੂੰ ਕੋਈ ਆਰਟ ਨਜ਼ਰ ਆਉਂਦਾ ਹੈ, ਟ੍ਰੈਂਡ ਸੈਟਰ ਹੈ, ਉਹਨਾਂ ਚੋਂ ਸੋਸ਼ਲ ਐਕਟਿਵਿਜ਼ਮ ਵੀ ਨਿਕਲਦਾ ਹੈ ਔਰ ਉਹਨਾਂ ਥੀਮਸ ਦੇ ਉੱਤੇ ਸ਼ਿੰਡਲਰਜ਼ ਲਿਸਟ ਔਰ ਦੂਜੇ ਜਿਹੜੇ ਧੱਕਾ ਹੁੰਦਾ ਹੈ ਫਿਲਮਾਂ ਵੀ ਬਣਦੀਆਂ ਨੇ। ਉਹ ਕਹਿੰਦਾ ਵੀ ਤੁਹਾਡੀਆਂ ਇਹ ਜਿੰਨੀਆਂ ਕਹਿੰਦੇ ਵੀ ਸਾਨੂੰ ਲੈਂਗੁਏਜ ਤਾਂ ਨਹੀਂ ਸਮਝ ਆ ਰਹੀ ਹੁੰਦੀ, ਪਰ ਜੋ ਤੁਹਾਡੀਆਂ ਇਹ ਸਕਰੀਨਾਂ ਤੇ ਚੱਲ ਰਿਹਾ ਹੁੰਦਾ ਹੈ ਵੀ ਦਿਸ ਇਜ਼ ਆਲ ਵਲਗੈਰਿਟੀ ਜੀ, ਵੀ ਇਹਦੇ 'ਚ ਤਾਂ ਕੁਝ ਵੀ ਨਹੀਂ ਨਜ਼ਰ ਆਉਂਦਾ ਜੋ ਪਹਿਰਾਵੇ ਨੇ ਦਾ ਵੇ ਇਟ ਇਜ਼। ਹੁਣ ਮੇਰੇ ਕੋਲ ਕੀ ਜਵਾਬ ਹੈ ਕਹਿਣ ਨੂੰ, ਕਿਉਂਕਿ ਅਸੀਂ ਹੁਣ ਇਹ ਤਾਂ ਕਹਿਣ ਤੋਂ ਰਹੇ ਕਿ ਜੀ ਇਹ ਬਾਲੀਵੁੱਡ 'ਚ ਹੁੰਦਾ, ਅੱਗੇ ਤਾਂ ਕਹੀਦਾ ਸੀ ਜਿਵੇਂ ਆ 60ਵੇਂ 'ਚ ਕਿ ਜੀ ਇਹਨਾਂ ਦਾ ਤਾਂ ਕੋਈ ਕਲਚਰ ਹੀ ਨਹੀਂ ਹੈ, ਇਹਨਾਂ ਦਾ ਤਾਂ ਸੱਭਿਆਚਾਰ ਨਹੀਂ ਹੈ। ਪਰ ਆ ਜਿਹੜਾ ਸਾਡੇ ਬਾਂਦਰਾਂ ਦੇ ਹੱਥ ਆਇਆ ਜੀ, ਇਹਨਾਂ ਦਾ ਤੁਸੀਂ ਹਾਲ ਦੇਖੋ, ਇਹਨਾਂ ਨੇ ਤਾਂ ਟੋਟਲ ਜਿਹੜੀ ਹੈ ਉਹ ਸ਼ਰਮ ਹਿਆ ਜਿਹੜਾ ਇੱਕ ਪਰਿਵਾਰ ਦਾ ਕਲਚਰ ਸੀ, ਤੁਸੀਂ ਬੱਚੀਆਂ ਨਾਲ ਭੈਣਾਂ ਨਾਲ ਪਰਿਵਾਰ 'ਚ ਬੈਠ ਕੇ ਦੇਖਣ ਵਾਲਾ, ਉਹ ਤਾਂ ਸਾਰਾ ਬੇੜਾ ਗਰਕ ਕਰ ਦਿੱਤਾ। ਔਰ ਇਹ ਜ਼ਾਹਰ ਹੈ ਕਿ ਵੀ ਇਹਨਾਂ ਦਾ ਆਪਣਾ ਕੋਈ ਹੈ ਨਹੀਂ ਸੀ ਕਲਚਰ, ਔਰ ਇਹ ਸਾਰੇ ਜਿਹੜੇ ਨੇ ਇਸ ਕਿਸਮ ਦੇ ਖੜੇ ਕਰਕੇ ਇਹ ਸਾਰਾ ਲੱਚਰ ਪਾਉਣਾ। ਔਰ 1984 ਦੇ ਤੋਂ ਬਾਅਦ 80s ਦੇ ਦੌਰ 'ਚ ਜਦੋਂ ਇਹਨਾਂ ਨੂੰ ਫਿਰ ਥੋੜਾ ਬਹੁਤ ਖਿੱਚਿਆ ਸਿੰਘਾਂ ਨੇ, ਹਾਲਾਂਕਿ ਕੁਛ ਨੂੰ ਚੰਗਾ ਨਹੀਂ ਲੱਗਾ, ਮੈਨੂੰ ਵੀ ਉਦੋਂ ਕਈ ਵਾਰੀ ਲੱਗਦਾ ਸੀ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਰਟ ਦੀ ਫਰੀडम ਜਾਂ ਦੂਜੇ ਹੋਏ, ਪਰ ਕਈ ਵਾਰੀ ਤੁਹਾਡੇ ਕੋਲ ਫਿਰ ਉਹ ਇਲਾਜ ਵੀ ਕੀ ਰਹਿ ਜਾਂਦਾ, ਕਿਉਂਕਿ ਜਦੋਂ ਇੱਕ ਐਜ਼ ਏ ਵਾਰਫੇਅਰ ਤੁਹਾਡੇ ਤੇ ਥੋਪਿਆ ਜਾ ਰਿਹਾ ਹੋਏ ਔਰ ਕਿਵੇਂ ਜੁਝਾਰੂ ਲਹਿਰ ਜੁਝਾਰੂਆਂ ਨੂੰ ਮਾਰ ਕੇ ਫਿਰ ਕਿਵੇਂ ਪੁਲਿਸ ਨੇ ਸੱਭਿਆਚਾਰਕ ਮੇਲਿਆਂ ਦੇ ਨਾਂ ਥੱਲੇ ਸਾਰੇ ਜਿਹੜਾ ਅਸੀਂ ਲੱਚਰਪੁਣਾ ਉਹਨੂੰ ਐਨਕਰੇਜ ਕੀਤਾ। ਉਹਨਾਂ ਫੰਕਸ਼ਨਾਂ ਨੂੰ ਪ੍ਰੀਜ਼ਾਈਡ ਹੀ ਜਿਹੜੇ ਨੇ SSP ਲੈਵਲ ਦੇ ਲੋਕ ਕਰਦੇ ਸੀ ਔਰ ਉਸ ਕਿਸਮ ਦੇ ਦੁਗਾਣਿਆਂ ਦੇ ਨਾਂ ਥੱਲੇ ਫਿਰ ਜਿੰਨੇ ਕੋ ਲੁਧਿਆਣੇ ਚੁਬਾਰਿਆਂ ਤੇ ਚੜੇ ਸੀ ਉਹ ਜਿਹੜੇ ਦੌੜੇ ਹੋਏ ਸੀ ਸਾਰੇ ਲਿਆਂਦੇ ਔਰ ਉਹਨਾਂ ਨੇ ਫਿਰ ਪੂਰਾ ਫਿਰ ਜਿਹੜਾ ਉਹ ਲੱਚਰਪੁਣਾ ਸੀ ਉਹਦੀ ਉਹਨਾਂ ਨੇ ਅਖੀਰ ਲਿਆਂਦੀ। ਔਰ ਫਿਰ ਹੁਣ ਤਾਂ ਕੋਈ ਜਿਹਨੂੰ ਕਹਿੰਦੇ ਨੇ ਕਿ ਵੀ ਨੋ ਬੌਂਡਸ, ਕੋਈ ਬਾਉਂਡਰੀਜ਼ ਨਹੀਂ ਰਹਿ ਗਈਆਂ। ਸੋ ਇਹ ਅਫਸੋਸ ਦੀ ਗੱਲ ਹੈ ਕਿ ਜਿਸ ਸੱਭਿਆਚਾਰ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਲੈ ਕੇ ਅਸੀਂ ਜਿੱਥੇ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਔਰ ਦੂਸਰੇ ਰੱਬੀ ਕਲਾਮ ਵਾਲੀ ਗੱਲ ਸੀ, ਔਰ ਜਿੱਥੇ ਇੱਕ ਸ਼ਰਮ ਹਿਆ ਪਰਦਾ, ਉਹ ਮੁਸਲਮਾਨ ਔਰਤ ਹੈ, ਉਹ ਹਿੰਦੂ ਔਰਤ ਹੈ, ਉਹ ਸਿੱਖ ਔਰਤ ਹੈ, ਉਹ ਪਿੰਡਾਂ ਦਾ ਸੱਭਿਆਚਾਰ ਜਿੱਥੇ ਪਿੰਡ ਦੀ ਬੱਚੀ ਹਰ ਇੱਕ ਦੀ ਭੈਣ ਹੈ, ਹਰ ਇੱਕ ਦੀ ਉਹ ਸਾਂਝ ਹੈ। ਹੁਣ ਤਾਂ ਤੁਹਾਡੇ ਜਿਹੜੇ ਆਪਣੇ ਰਿਸ਼ਤਿਆਂ ਦੀ ਪਵਿੱਤਰਤਾ ਹੈ, ਜਿਹੜੇ ਕਲੋਜ਼ ਰਿਸ਼ਤੇ ਨੇ, ਜਿਸ ਕਿਸਮ ਦੇ ਗਾਣੇ ਲੋਕ ਗਾਉਂਦੇ ਨੇ ਔਰ ਜਿਸ ਕਿਸਮ ਦੇ ਉਹਨਾਂ ਰਿਸ਼ਤਿਆਂ ਦਾ ਇਹ ਸਾਰਾ ਬਣਾਉਂਦੇ ਨੇ, ਤਾਂ ਇਹਨਾਂ ਨੇ ਤਾਂ ਬਿਲਕੁਲ ਹੀ ਡਿਸਟਰੋਏ ਕਰ ਦਿੱਤਾ ਹੈ। ਔਰ ਇਹਦਾ ਇਲਾਜ ਮੈਨੂੰ ਨਹੀਂ ਲੱਗਦਾ ਕਿ ਵੀ ਜਿਨ੍ਹਾਂ ਦੀ ਹਕੂਮਤ ਹੈ ਉਹ ਤਾਂ ਕਰ ਰਹੇ ਨੇ ਐਨਕਰੇਜ ਕਿ ਵੀ ਇਹਨਾਂ ਦਾ ਕੱਖ ਨਾ ਰਿਹਾ, ਆਪਣਾ ਤਾਂ ਹੈ ਹੀ ਨਹੀਂ ਸੀ ਉਹਨਾਂ ਦਾ ਕੁਝ ਵੀ ਜੀ, ਤੇ ਕਿੱਧਰ ਨੂੰ ਇਹ ਗੱਲ ਜਾਏਗੀ ਇਹ ਤਾਂ ਹੁਣ ਸਤਿਗੁਰ ਜਾਣੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਬਹੁਤ ਸਾਰੀਆਂ ਗੱਲਾਂ ਅਲਟੀਮੇਟਲੀ ਜਵਾਬ ਇੱਕੋ ਹੀ ਨਿਕਲਦਾ ਜਾ ਕੇ ਕਿ ਆਪਣੇ ਘਰ ਤੋਂ ਬਿਨਾਂ, ਆਪਣੇ ਨੇਸ਼ਨ ਤੋਂ ਬਿਨਾਂ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ, ਜਿੱਥੇ ਤੁਹਾਡੇ ਕੋਲ ਰੂਲ ਰੈਗੂਲੇਸ਼ਨ ਬਣਾਉਣ ਦਾ ਕੋਈ ਹੱਕ ਹੈ, ਕੋਈ ਠੀਕ ਹੈ ਜੀ, ਅਸੀਂ ਫਰੀडम ਆਫ ਐਕਸਪ੍ਰੈਸ਼ਨ 'ਚ ਯਕੀਨ ਰੱਖਦੇ ਹਾਂ, ਆਰਟ 'ਚ ਯਕੀਨ ਰੱਖਦੇ ਹਾਂ, ਪਰ ਇਹ ਸੱਭਿਆਚਾਰ ਹੈ ਕਿ ਇਹ ਹੁਣ ਮੈਂ ਸ਼ਬਦ ਨਹੀਂ ਕਹਿਣਾ ਚਾਹੁੰਦਾ ਵੀ ਜਿਸ ਕਿਸਮ ਦਾ ਇੱਕ ਕਲਚਰ ਜਿਸ ਨੂੰ ਕਦੇ ਬਿਲਕੁਲ ਨੈਗੇਟ ਕਲਚਰ ਦੇ ਤੌਰ ਤੇ ਦੇਖਿਆ ਜਾਂਦਾ ਸੀ, ਅੱਜ ਉਹ ਸਾਡੇ ਹਰ ਘਰ 'ਚ ਆ ਗਿਆ, ਹਰ TV ਸਕਰੀਨ ਦੇ ਉੱਤੇ ਹੈ, ਹਰ ਥੀਏਟਰ ਦੇ ਵਿੱਚ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਜੀ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਨਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।